ਸੋ ਇਹ ਕਿ ਫਿਰ ਲੇਟੈਸਟ ਹਾਂਜੀ ਐਕਟ ਦਾ ਹੁਣ ਬੀਬੀਆਂ, ਮੈਂ ਤਾਂ ਇਹਨਾਂ ਦਾ ਨਾਂ ਵੀ ਨਹੀਂ ਸੁਣਿਆ ਪਹਿਲਾਂ ਕਦੀ। ਸੁਣ ਏਦਾਂ ਹੈ ਕਿ ਹਰੇਕ ਬੰਦਾ ਹੁਣ ਵੱਧ ਤੋਂ ਵੱਧ ਰੌਲਾ ਪਾਉਂਦਾ ਕਿ ਵੋਟਾਂ ਵੋਟਾਂ ਨੂੰ ਪੈਣ। ਸੋ ਏਦਾਂ ਹੈ ਕਿ ਇਹਨਾਂ ਤੋਂ ਬਚ ਕੇ ਤੇ ਜਿਹੜਾ ਜਿਹੜਾ ਤੁਹਾਨੂੰ ਡਿਗਨਿਟੀ ਐਕਟ ਵਾਲਾ ਪੈਸੇ ਪੈਸੇ ਪੂਸੇ ਮੰਗ ਰਿਹਾ ਜਾਂ ਉਹ ਹਾਂ ਕਰ ਰਿਹਾ, ਤੇ ਉਹਨੂੰ ਵੀ ਭਾਈ ਕਨਫਰੰਟ ਕਰੋ ਤੁਸੀਂ ਕਿ ਦੱਸ ਮੈਨੂੰ ਕਿ ਬਿੱਲ ਪਾਸ ਕਿੱਥੇ ਹੋਇਆ ਵਾ ਇਹ ਅਜੇ। ਹਾਂ, ਇਹ ਨਾ ਕਈਆਂ ਨੇ $5,000 ਦੇ ਦੇਣਾ, ਕਈਆਂ ਨੇ 10-10 ਦੇ ਦੇਣਾ। ਲੈ ਜੀ ਆਹ ਤਾਂ ਗੱਲ ਬਣ ਗਈ, ਹੁਣ ਤਾਂ ਬਸ ਆਪਾਂ ਇਹਨਾਂ ਨੇ ਜੀ 700 ਕਰਕੇ ਦੇਈ ਜਾਣਾ ਆ, ਸਾਡਾ ਕੰਮ ਸੈੱਟ ਹੋ ਜਾਣਾ ਆ। ਇਹ ਮੇਕ ਸ਼ੋਰ ਕਰ ਲਿਓ, ਇਹ ਸਿਰਫ ਤੇ ਸਿਰਫ ਇੱਕ ਪ੍ਰਪੋਜ਼ਲ ਆ, ਸਿਰਫ ਤੇ ਸਿਰਫ ਇੱਕ ਪੇਸ਼ ਕੀਤਾ ਆ, 500 ਪੇਜਾਂ ਦਾ ਖਰੜਾ ਤਿਆਰ ਕਰਕੇ ਉਹਨਾਂ ਨੇ ਦੇ ਦਿੱਤਾ ਆ। ਇਹਦਾ ਤਾਂ ਇਹ ਵੀ ਨਹੀਂ ਪਤਾ ਵੀ ਇਹਦੀ ਸੁਣਵਾਈ ਵੀ ਲਈ ਜਾਣੀ ਹੈ ਕਿ ਨਹੀਂ ਲਈ ਜਾਣੀ ਹਾਊਸ 'ਚ। ਇਹ ਵਿਚਾਰਾ ਉੱਥੇ ਪਿਆ ਹੀ ਨਾ ਰਹਿ ਜੇ ਬਸਤੇ 'ਚ, ਇਹਦੇ 'ਤੇ ਗੱਲਬਾਤ ਵੀ ਉੱਤੇ ਹੋਣੀ ਹੈ ਕਿ ਨਹੀਂ ਹੋਣੀ, ਇਹ 'ਤੇ ਵੋਟ ਹੋਊਗੀ ਕਿ ਨਹੀਂ ਹੋਊਗੀ ਉਹ ਵੀ ਨਹੀਂ ਪਤਾ। ਪਰ ਇਹ ਆ ਵੀ ਹੁਣ ਕਿਉਂਕਿ ਇਮੀਗ੍ਰੇਸ਼ਨ ਦਾ ਮੁੱਦਾ ਗਰਮਾਇਆ ਆ, ਸੋ ਇਹਨਾਂ ਦੋਨਾਂ ਬੀਬੀਆਂ ਨੇ ਮਿਲ ਕੇ, ਚੰਗੀ ਗੱਲ ਆ, ਬਾਈ ਪਾਰਟੀਜ਼ਨ ਆ, ਇਹ ਚੰਗੀ ਲੱਗਦੀ ਆ ਵੀ ਦੋਨੋਂ ਪਾਰਟੀਆਂ ਮਿਲ ਕੇ ਕੁਝ ਕਰਨਾ ਚਾਹੁੰਦੀਆਂ ਆ। ਪਰ ਕੀ ਕਰਨਾ ਚਾਹੁੰਦੀਆਂ ਆ, ਇਹ ਅੱਖਾਂ 'ਚ ਘੱਟਾ ਪਾ ਰਹੇ ਆ ਜਾਂ ਅਸਲ 'ਚ ਕੁਝ ਕਰਨਾ ਚਾਹੁੰਦੇ, ਇਹ ਵੀ ਆਪਾਂ ਨੂੰ ਦੇਖਣਾ ਪੈਣਾ ਆ। ਪਹਿਲਾਂ 10-15 ਜਾਣੇ ਮੈਂ ਕਿਹਾ ਲੈ ਕੇ ਆਓ, ਫਿਰ ਤਾਂ ਸੁਣੀਏ ਵੀ ਗੱਲ ਕਿ 10-15 ਡੈਮੋਕ੍ਰੈਟ ਹੁਣ 10-15 ਰਿਪਬਲਿਕਨ ਹੁਣ, ਪਹਿਲਾਂ 19 ਨੂੰ ਤਾਂ ਐਗਰੀ ਕਰੋ, ਫਿਰ ਆਪਾਂ ਤੁਹਾਡੀ ਗੱਲ ਸੁਣੀਏ ਕਿ ਸਾਰੇ ਜਾਣੇ ਵੋਟਿੰਗ ਤੇ ਕਰੋਗੇ। ਜੇ ਮੈਂ ਕਿਹਾ ਤੁਸੀਂ 5 ਜਾਣੇ ਵੀ ਨਹੀਂ ਐਗਰੀ ਕਰ ਸਕਦੇ, ਉਹ ਕਾਹਦਾ ਬਿੱਲ? ਸਹੀ ਗੱਲ, ਸੋ ਟਰੂ। ਸਾਰੇ ਜਾਣੇ 2-2 ਜਾਣੇ ਬੈਠੇ ਕਿਤੇ ਕਿਤੇ ਵੀ ਬੈਠੇ ਕੁਝ ਵੀ ਪ੍ਰਪੋਜ਼ ਕਰੀ ਜਾਣ, ਉਹਦਾ ਕੋਈ ਮਤਲਬ ਨਹੀਂ ਬਣਦਾ ਅਨਲੈਸ ਉਹਦੇ ਵਿੱਚ ਐਕਚੁਅਲ ਦੇ ਵਿੱਚ ਪਾਰਟੀਜ਼ ਦੀ ਜਾਂ ਮੈਜੋਰਟੀਜ਼ ਦੀ ਜਿਹੜੀ ਉਸ ਦੇ ਵਿੱਚ ਸਪੋਰਟ ਨਾ ਹੋਵੇ। ਇੱਥੇ ਤਾਂ ਡੈਟ ਸੀਰੀਜ਼ ਨੂੰ ਲੈ ਕੇ ਮਸਲਾ ਬਣਿਆ ਪਿਆ ਆ, ਉਹਦੇ 'ਤੇ ਤਾਂ ਮੰਨਣ ਨਹੀਂ ਦੇ, ਜਿਹਦੇ ਕਰਕੇ ਸਰਕਾਰ ਬੰਦ ਹੋ ਜਾਣੀ, 2 ਮਿਲੀਅਨ ਲੋਕਾਂ ਦੀ ਜੋਬ, ਵੈਟਰਨਸ ਦੇ ਜਿਹੜੇ ਪੈਨਸ਼ਨਾਂ ਰੁਕ ਜਾਣੀਆਂ, ਸੋਸ਼ਲ ਸਿਕਿਉਰਿਟੀ ਬੰਦ ਹੋ ਜਾਣੀ, ਉਹਦੇ 'ਤੇ ਤਾਂ ਉਹਨਾਂ ਦੀ ਰਾਏ ਨਹੀਂ ਬਣਦੀ। ਅਤੇ ਇਹਨਾਂ ਨੇ ਇਮੀਗ੍ਰੈਂਟਾਂ ਨੂੰ $10,000 ਲੈ ਕੇ ਉਹਨਾਂ ਤੋਂ ਤਾਂ ਉਹਨਾਂ ਨੂੰ ਪੱਕੇ ਕਰਨਗੇ। ਇਹ ਥੋੜ੍ਹਾ ਜਿਹਾ ਆਪਾਂ ਨੂੰ ਜਿਹੜਾ ਉਹ ਸੋਚਣਾ ਪੈਣਾ ਆ ਵੀ ਇਹ ਅਸਲ 'ਚ ਕਰ ਕੀ ਰਹੇ ਆ, ਇਹ ਗੇਮ ਕਿਹੜੀ ਜਿਹੜੀ ਇਸ ਦੇ ਵਿੱਚ ਪਲੇ ਹੋ ਰਹੀ ਆ। ਸੋ ਇਹ ਸਾਡੇ ਇਹ ਸ਼ੋਅ ਕਰਨ ਦਾ, ਇਹ ਦੱਸਣ ਦਾ ਮਕਸਦ ਇਹ ਆ ਵੀ ਤੁਸੀਂ ਨਾ ਵੀਡੀਓ ਫਸ ਜਿਓ, ਤੁਸੀਂ ਜਿਹੜਾ ਹਿਸਾਬ ਦੇ ਨਾਲ ਜਿਹੜਾ ਉਹ ਦੇਖ ਕੇ ਚੱਲਿਓ। ਉੱਦਾਂ ਅਟਰਨੀ ਡਿਰਕੇਣਾ ਜੀ ਬਹੁਤ ਸਾਰੀਆਂ ਵੀਡੀਓਜ਼, ਜਿੱਦਾਂ ਤੁਸੀਂ ਤੰਬੂਆਂ ਦੀ ਗੱਲ ਕੀਤੀ ਸੀ, ਆਪਾਂ ਦੇਖ ਰਹੇ ਸੀਗੇ ਵੀ ਉੱਧਰਲੇ ਪਾਸੇ ਆ ਰਹੇ ਆ। ਸੋ ਅਜੇ ਸਾਰੇ ਜਾਣੇ ਫਿਰ ਉਹ ਇੰਤਜ਼ਾਰ ਕਰ ਰਹੇ ਆ। ਹੁਣ ਜੇ ਆਪਾਂ ਵਾਪਸ ਬਾਰਡਰ ਵਾਲੀ ਸਿਚੁਏਸ਼ਨ ਨੂੰ ਲੈ ਕੇ ਦੇਖੀਏ ਵੀ ਲੋਕ ਹੁਣ ਇੰਤਜ਼ਾਰ ਕਰ ਰਹੇ ਆ, ਉਹ ਵੇਟ ਕਰ ਰਹੇ ਆ ਵੀ ਇਹ ਟ੍ਰਾਂਜ਼ਿਟ ਬੈਨ ਦੇ ਬਾਰੇ ਕੁਝ ਕਲੈਰਿਟੀ ਆਵੇ। ਲੋਕੀ ਹੁਣ ਭਾਜੀ ਏਦਾਂ ਕਿ ਲੋਕੀ ਭਾਜੀ ਕਿਸੇ ਦੇ ਰੋਕਿਆ ਰੁਕਣੇ ਨਹੀਂ ਰੁਕਣੇ, ਸਹੀ ਹੈ। ਲਾਅ ਕੀ ਆ ਉਹਦੇ ਅਕੋਰਡਿੰਗ ਰੁਕਣੇ ਨਹੀਂ। ਤੇ ਆਪਣਾ ਇਹਦੇ ਵਿੱਚ ਰੋਲ ਸਿਰਫ ਇੰਨਾ ਹੀ ਆ ਕਿ ਆਪਾਂ ਕਿਸੇ ਨੂੰ ਇਨਕਰੇਜ ਨਹੀਂ ਕਰ ਸਕਦੇ ਕਿ ਤੁਸੀਂ ਬਾਰਡਰ ਟੱਪ ਕੇ ਆਓ। ਆਪਾਂ ਦੱਸ ਹੀ ਸਕਦੇ ਹਾਂ ਲੋਕਾਂ ਨੂੰ। ਇਨਫੈਕਟ ਇਹ ਤੋਂ ਪਹਿਲਾਂ ਕੰਸਲਟ ਕੋਈ ਲੈ ਰਿਹਾ ਸੀਗਾ, ਕੈਨੇਡਾ ਕਨੂਡਾ ਬਾਰੇ ਪੁੱਛ ਰਿਹਾ ਸੀਗਾ। ਹੁਣ ਤੁਸੀਂ ਦੱਸ ਦਿਓ ਕਿ ਯਾਰ ਉਹਨਾਂ ਦੀ ਤਾਂ ਅਗਰੀਮੈਂਟ ਹੈਗੀ ਕਿ ਉਹਨਾਂ ਨੇ ਤਾਂ ਸਾਫ਼ ਹੀ ਕਹਿਤਾ ਕਿ ਕੈਨੇਡਾ 'ਚ ਅਸਾਈਲਮ ਫਾਈਲ ਹੋਣਾ ਜ਼ਰੂਰੀ ਆ। ਇਹ ਹੁਣ ਏਦਾਂ ਕਿ ਜੇ ਫਾਈਲ ਕਰਕੇ ਡਿਨਾਈ ਕਰਕੇ ਜੇ ਕੋਈ ਬੰਦਾ ਬਾਅਦ 'ਚ ਆਇਆ, ਉਹਨੂੰ ਉਹ ਲਾਅ ਤੋਂ ਬਚ ਸਕਦਾ। ਪਰ ਹੁਣ ਈਵਨ ਐਜ਼ ਗੁੱਡ ਐਜ਼ ਕੰਟਰੀ ਜੇ ਕੈਨੇਡਾ ਹੈਗਾ, ਮੈਕਸੀਕੋ ਤੋਂ ਤਾਂ ਬੈਟਰ ਹੀ ਆ, ਰਾਈਟ ਜੀ ਜੀ, ਰਹਿਣ ਨੂੰ, ਕੰਮ ਕਰਨ ਨੂੰ। ਹੁਣ ਜੇ ਜਨਤਾ ਭਾਜੀ ਉੱਥੇ ਵੀ ਰਹਿ ਕੇ ਅਸਾਈਲਮ ਫਾਈਲ ਕਰਨੀ, ਜਨਤਾ ਕਹਿੰਦੀ ਮੈਂ ਵੇਟ ਹੀ ਨਹੀਂ ਕਰਨੀ, ਮੈਂ ਕੈਨੇਡਾ 'ਚ ਵੀ ਮੈਂ ਵੇਟ ਨਹੀਂ ਕਰ ਸਕਦਾ। ਹੁਣ ਮੈਨੂੰ ਦੱਸੋ ਮੈਕਸੀਕੋ 'ਚ ਕਿੱਥੋਂ ਤੁਸੀਂ ਵੇਟ ਕਰਾਓਗੇ ਜਨਤਾ ਨੂੰ? ਸਹੀ ਗੱਲ ਹੈ, ਟਰੂ। ਕੈਨੇਡਾ 'ਚ ਨਹੀਂ ਬੰਦਾ ਵੇਟ ਕਰ ਸਕਦਾ, ਚੰਗਾ ਭਲਾ ਵਰਕ ਪਰਮਿਟ ਵਾਲੇ ਹੈਗੇ ਆ। ਤੇ ਆਪਣਾ ਉਹ ਹੁਣ ਆਪਣੀ ਹੈਡਿੰਗ ਨਹੀਂ, ਆਪਣਾ ਕੰਮ ਇਹ ਹੈ ਕਿ ਲੋਕਾਂ ਨੂੰ ਪਤਾ ਹੋਵੇ ਕਿ ਭਾਈ ਆਹ ਚੀਜ਼ ਆ, ਕੱਲ ਨੂੰ ਤੁਹਾਡੇ ਅਗੇਂਸਟ ਜਾ ਸਕਦੀ ਆ ਜੇ ਲਾਅ ਸਟੈਂਡ ਕੀਤਾ ਉਦੋਂ, ਹਨਾ। ਤੇ ਬਾਕੀ ਜਨਤਾ ਆਪ ਸਮਝਦਾਰ, ਉਹਨਾਂ ਨੇ ਆਪਣਾ ਫੈਸਲਾ ਲੈਣਾ। ਜਦੋਂ ਤੁਸੀਂ ਕੈਲਕੂਲੇਟਡ ਰਿਸਕ ਲੈਣੇ ਆ, ਸਹੀ ਆ। ਤੇ ਕੱਲ ਨੂੰ ਇਹ ਨਾ ਹੋਵੇ ਫਿਰ ਜਨਤਾ ਉਹ ਮੈਨੂੰ ਪਤਾ ਨਹੀਂ ਸੀ, ਨਹੀਂ ਤਾਂ ਮੈਂ ਹੋਰ ਫੈਸਲਾ ਲੈਣਾ ਸੀ। ਹੁਣ ਇਹ ਹੈ ਕਿ ਲੋਕਾਂ ਨੂੰ ਪਤਾ। ਹੁਣ ਜੇ ਕੋਈ ਨੇ ਫੇਰ ਵੀ ਕਿ ਨਹੀਂ ਮੈਂ ਨਹੀਂ ਕਰਨਾ ਰਿਮੇਨ ਇਨ ਮੈਕਸੀਕੋ, ਰਿਮੇਨ ਇਨ ਕੈਨੇਡਾ ਪ੍ਰੋਗਰਾਮ ਮੈਂ ਨਹੀਂ ਉਹ ਕਰਨਾ, ਤਾਂ ਉਹਨਾਂ ਦਾ ਆਪਣਾ ਰਿਸਕ ਆ। ਜੀ। ਅਤੇ ਅਟਰਨੀ ਡਿਰਕੇਣਾ ਜੀ, ਹੁਣ ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਕੋਈ ਰੋਕਦਾ ਨਾ ਮੇਰੇ ਕਹੇ ਨਾ ਤੁਹਾਡੇ ਕਹੇ, ਹਰ ਇੱਕ ਨੇ ਆਪੋ ਆਪਣੀ ਪਰਸਨਲ ਕਰਨੀ ਆ ਵੀ ਜੋ ਵੀ ਉਹਨਾਂ ਨੂੰ ਚੰਗਾ ਲੱਗਦਾ ਉਹ ਕਰ ਰਹੇ ਆ। ਹੁਣ ਉਸ ਤੋਂ ਬਾਅਦ ਦੇ ਵਿੱਚ ਜੇ ਕੋਈ ਆਇਆ, ਉਹਨਾਂ ਦੇ ਨਾਲ ਗੱਲਬਾਤ ਹੋਈ ਆ, ਕਿਸੇ ਨੇ ਕੰਟੈਕਟ ਕੀਤਾ ਆ, ਕੀ ਸਥਿਤੀ ਉਹਨਾਂ ਨੇ ਦੱਸੀ ਆ? ਜਦੋਂ ਐਪ ਦੇ ਥਰੂ ਜਾਂਦੇ ਆ, ਜਦੋਂ ਗੱਲਬਾਤ ਉੱਥੇ ਕਰਦੇ ਆ, ਜਾਂ ਜੇ ਕੋਈ ਸੇਫ ਲੰਘ ਆ ਰਿਹਾ ਆ, ਕੋਈ ਲੰਘ ਕੇ ਆਇਆ ਆ, ਜੇ ਉਹਨਾਂ ਦੇ ਨਾਲ ਕੰਟੈਕਟ ਹੋਇਆ ਜਾਂ ਡਿਟੇਨ ਕਰਕੇ ਰੱਖਿਆ ਸੀ, ਕੁਛ ਉਸ ਦੇ ਬਾਰੇ ਪਤਾ ਲੱਗ ਰਿਹਾ ਵੀ ਕੀ ਉਹ ਡਿਟੈਂਸ਼ਨ ਦੇ ਵਿੱਚ ਜਾਂ ਜਦੋਂ ਉਹਨਾਂ ਨੂੰ ਇੰਟਰਵਿਊਜ਼ ਕਰਦੇ ਉਹਦੇ ਵਿੱਚ ਕੀ ਹੋ ਰਿਹਾ? ਭਾਜੀ ਟੂ ਅਰਲੀ ਆ ਜੇ। ਪਹਿਲੀ ਗੱਲ ਤਾਂ ਹੁਣ ਜਿਹੜਾ ਦੇਖੋ ਮਈ 11 ਤੋਂ ਬਾਅਦ ਬੰਦਾ ਬਾਰਡਰ ਟੱਪਿਆ, ਰਾਈਟ, ਆਊਗਾ ਆਪਣੀ ਹੋ ਸੰਭਾਲੂਗਾ, ਫਿਰ ਆ ਕੇ ਐਪ, ਪਹਿਲੀ ਗੱਲ ਤਾਂ ਹੁਣ ਐਪ ਉਪ ਜੇ ਇੰਪਲੀਮੈਂਟ ਹੋਇਆ। ਇਹ ਤਾਂ ਹੁਣ ਏਦਾਂ ਕਿ ਜਦੋਂ ਜੇ 1000 ਬੰਦੇ ਉਹਨਾਂ ਦੇ ਆ ਸਕਦੇ ਆ,
ਤੇ ਬਾਰਡਰ ਦੇ ਥਰੂ ਆਉਣਾ ਹਨਾ, ਤੇ ਕਈਆਂ ਨੇ ਬਾਰਡਰ ਅਜੇ ਵੀ ਟੱਪਣਾ, ਰਾਈਟ। ਇਹ ਤਾਂ ਹੁਣ ਲੌਂਗ ਰਨ ਦੇ ਵਿੱਚ ਹੀ ਪਤਾ ਲੱਗੂਗਾ ਕਿ ਜਿਹੜੇ ਬਾਰਡਰ ਟੱਪਦੇ ਆ ਉਹਨਾਂ ਨੂੰ ਜਿਹੜਾ ਜਦੋਂ ਫੜਦੇ ਆ ਫਿਰ ਉਹ ਵਕੀਲ ਨੂੰ ਹਾਇਰ ਕਰਦੇ ਆ, ਤੇ ਉਹਦੇ ਵਿੱਚੋਂ ਦੀ ਕਿੰਨੇ ਲੋਕੀ ਛੁੱਟਦੇ ਆ ਨਹੀਂ ਛੁੱਟਦੇ, ਉਹਨਾਂ ਦੀ ਹੀਅਰਿੰਗ ਕਦੋਂ ਪੈਂਦੀ ਆ, ਪਹਿਲੇ ਬਿਆਨ ਉਹਨਾਂ ਦੇ ਫੇਲ ਹੁੰਦੇ ਆ, ਜੱਜ ਕੀ ਕਹਿੰਦਾ। ਇਹ ਸਾਰੇ ਜਿਹੜੇ ਅੰਕੜੇ ਇਕੱਠੇ ਕਰਨ ਨੂੰ ਘੱਟੋ ਘੱਟ 6 ਮਹੀਨੇ ਸਾਲ ਦਾ ਟਾਈਮ ਲੱਗਣਾ। ਇਹ ਇਦਾਂ ਨਹੀਂ ਕਿ ਰਾਤੋਂ ਰਾਤ ਹੀ ਕਲੀਅਰ ਹੋ ਜਾਣੇ, ਕਿਉਂਕਿ ਹੁਣ ਤਾਂ ਖਬਰ ਵਿੱਚ ਆ ਵੀ ਸੀਗੀ ਕਿ ਜੇ ਉਹਨਾਂ ਨੇ ਇਹ ਕਿਹਾ ਕਿ ਜੇ ਉਹਨਾਂ ਦੀਆਂ ਜੇਲ੍ਹਾਂ ਜ਼ਿਆਦਾ ਭਰ ਗਈਆਂ, ਉਹ ਰੱਖ ਹੀ ਨਹੀਂ ਸਕਦੇ ਬੰਦਿਆਂ ਨੂੰ, ਉਹਨਾਂ ਨੂੰ ਉਹਦੇ ਕਰਕੇ ਵੀ ਲੋਕਾਂ ਨੂੰ ਛੱਡਣਾ ਪੈ ਰਿਹਾ। ਪੈ ਸਕਦਾ। ਜੀ ਜੀ ਨੇ ਬਿਲਕੁਲ, ਇਹ ਤਾਂ ਬਿਲਕੁਲ ਡੈਫੀਨੇਟਲੀ ਇਹ ਜਿਹੜੀ ਹੈ ਚੱਲ ਰਹੀ ਹੈ। ਸੋ ਲੇਟੈਸਟ ਇੱਕ ਟੈਕਸਸ ਦੇ ਉਹਨਾਂ ਨੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ CBP ਦੀ ਇਹ ਜਿਹੜੀ ਐਪ ਆ CBP 1 ਐਪ ਆ, ਉਸ ਦੇ ਸੰਬੰਧ ਦੇ ਵਿੱਚ ਲਾਸੂਟ ਉਹਨਾਂ ਉੱਤੇ ਦਰਜ ਜਿਹੜਾ ਉਹ ਕਰ ਦਿੱਤਾ ਆ। ਸੋ ਆਪਾਂ ਦੇਖਿਆ ਵੀ ACLU ਨੇ ਟ੍ਰਾਂਸਿਟ ਬੈਨ ਦੇ ਉਲਟ ਕੀਤਾ, ਇੱਥੇ ਕਹਿੰਦੇ ਵੀ ਇਹ ਕਹਿ ਰਹੇ ਵੀ ਇੰਟਰਵਿਊਆਂ ਕਦੋਂ ਹੀ ਜਾ ਰਹੇ ਆ, ਉਹ ਕਹਿੰਦੇ ਵੀ ਰੋਕੀ ਕੋ ਜਾਂਦੇ ਆ। ਸੋ ਅਦਾਲਤਾਂ 'ਚ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਮਸਲੇ ਘੁੰਮ ਰਹੇ ਆ। ਹਾਂਜੀ, ਅਦਾਲਤਾਂ ਨੇ ਦੋਨੋਂ ਧਿਰਾਂ ਦੀ ਸੁਣਨੀ ਆ, ਕੋਈ ਇਦਾਂ ਨਹੀਂ ਕਿ ਉਹਨੇ ਇੱਕ ਧਿਰ ਦੀ ਸੁਣਨੀ ਆ, ਤੇ ਬਿਲਕੁਲ ਹੋਣਾ ਵੀ ਇਦਾਂ ਚਾਹੀਦਾ। ਅਦਾਲਤ ਜਿਹੜੀ ਨਿਊਟਰਲ ਹੋਣੀ ਚਾਹੀਦੀ ਆ, ਉਹਨੂੰ ਦੋਨੋਂ ਧਿਰਾਂ ਦੀ ਸੁਣਨੀ ਚਾਹੀਦੀ, ਤੇ ਦੋਨੋਂ ਧਿਰਾਂ ਨੇ ਜਿਹੜੀ ਆਰਗੂਮੈਂਟ ਕੀਤੀ ਆ ਉਹਦੇ ਬੇਸ ਤੇ ਉਹਨਾਂ ਨੂੰ ਫੈਸਲਾ ਦੇਣਾ ਚਾਹੀਦਾ। ਤੇ ਹੁਣ ਇਦਾਂ ਕਿ ਮੇਨ ਚੀਜ਼ ਹੁੰਦੀ ਆ ਇੰਜੰਕਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਆਹ ਚੀਜ਼ ਨਹੀਂ ਕਰ ਸਕਦੇ, ਇਹਨੂੰ ਰੋਕ ਦਿਓ, ਜਾਂ ਫਿਰ ਹੈਗਾ ਕਿ ਕੋਈ ਚੀਜ਼ ਵਾਪਸ ਲੈ ਰਹੇ ਕਿ ਨਹੀਂ, ਇਹਨੂੰ ਬੰਦੇ ਨੂੰ ਇਹਨੂੰ ਬਾਹਰ ਕੱਢਣਾ, ਇਹਨੂੰ ਰਿਮੂਵ ਕਰਨਾ US ਤੋਂ, ਉਹਨੂੰ ਤੁਸੀਂ ਲੈਣੇ ਆ ਸਟੇ ਕਿ ਨਹੀਂ, ਇਹਨੂੰ ਚੀਜ਼ ਨੂੰ ਸਟੇ ਕਰ ਦਿਓ ਇਦਾਂ ਦੀ ਇਦਾਂ ਹੀ, ਇਹਨੂੰ ਅਜੇ ਵਾਪਸ ਨਾ ਭੇਜੋ ਜਾਂ ਚੀਜ਼ ਵਾਪਸ ਨਾ ਲਓ। ਸੋ ਇਦਾਂ ਦੇ ਜਿਹੜੇ ਕਈ ਵਾਰੀ ਜਿੱਦਾਂ ਹੁਣ ਡਾਕਾ ਡੁੱਕਾ ਦੇ ਪ੍ਰੋਗਰਾਮ ਆਪਾਂ ਦੇਖੇ ਆ, ਕੋਰਟ ਕੀ ਕਹਿੰਦੀ ਹੈ ਕਿ ਕੋਰਟ ਕਹਿੰਦੀ ਹੈ ਕਿ ਇਹ ਬਹੁਤ ਵੱਡੇ ਵੱਡੇ ਫੈਸਲੇ ਆ, ਇਹਨੂੰ ਤਾਂ ਸਾਨੂੰ 2 ਸਾਲ ਲੱਗ ਜਾਣੇ। ਅੱਜ ਦੀ ਡੇਟ ਦੇ ਵਿੱਚ ਆਪਾਂ ਇੰਜੰਕਸ਼ਨ ਲਾਤੀ, ਮਤਲਬ ਕਿ ਤੁਸੀਂ ਇਹਨੂੰ ਰੋਕ ਦਿਓ, ਇੱਥੇ ਜਿਹੜੀ ਚੀਜ਼ ਖੜੀ ਆ, ਜਾਂ ਇਹਨੂੰ ਸਟੇ ਦੇ ਦਿਓ, ਜਿੱਦਾਂ ਚੱਲਦਾ ਉਹਨੂੰ ਚੱਲਦਾ ਰਹਿਣ ਦਿਓ, ਹਨਾ। ਤੇ ਉਹ ਕੋਰਟ ਦੇ ਕਈ ਵਾਰੀ ਨਾ ਇੰਟਰਮ ਫੈਸਲੇ ਆ ਜਾਂਦੇ ਆ ਕਿ ਡਾਕਾ ਵਾਲਿਆਂ ਲਈ, ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਨਹੀਂ ਕਰ ਸਕਦਾ ਫਾਈਲ, ਤੇ ਪੁਰਾਣੇ ਵਾਲੇ ਜਿਹੜੇ ਐਕਸਟੈਂਡ ਕਰ ਸਕਦੇ ਆ, ਕਿ ਨਵਾਂ ਵਾਲਾ ਕੋਈ ਨਹੀਂ ਕਰਨ ਦੇਣਾ, ਜਿਨ੍ਹਾਂ ਨੇ ਆਲਰੇਡੀ ਫਾਈਲ ਕੀਤਾ ਸੀ ਉਹਨਾਂ ਨੂੰ ਐਕਸਟੈਂਸ਼ਨਾਂ ਦੇ ਦਾਂਗੇ। ਸੋ ਹੁਣ ਆਪਾਂ ਦੇਖਦੇ ਹਾਂ ਕਿ ਇਹ ਜਿਹੜੇ ਹੁਣ ਵੱਡੇ ਵੱਡੇ ਡਿਸੀਜਨ ਹੈ, ਇਦਾਂ ਤਾਂ ਹੈ ਨਹੀਂ ਕਿ ਐਡਾ ਵੱਡਾ ਡਿਸੀਜਨ ਹੈ ਕਿ ACLU ਲੈਵਲ ਤੇ ਗੱਲ, ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸੁਪਰੀਮ ਕੋਰਟ ਤੱਕ ਜਾਣੇ ਆ ਮਸਲੇ, ਤੇ ਕੋਈ ਵੀ ਜੱਜ ਹੁਣ ਇਦਾਂ ਨਹੀਂ ਕਿ ਉਹਨੇ ਰਾਤ ਨੂੰ ਉੱਠਿਆ ਤੇ ਚੱਲ ਵੀ ਸਵੇਰੇ ਮੈਂ ਫੈਸਲਾ ਦੇ ਦੇਵਾਂ, ਹਨਾ। ਇਹ 'ਚ ਪੂਰਾ ਲੋਕਾਂ ਨੂੰ ACLU ਇਨਵੋਲਵ ਹੋਣੀ ਆ, ਲਾਇਰਸ ਇਨਵੋਲਵ ਹੋਣੇ ਆ, ਕੋਰਟ ਨੇ ਬਰੀਫ ਮੰਗਣੇ ਉਹਨਾਂ ਕੋਲ, ਤੁਹਾਡੀ ਕੀ ਪੋਜੀਸ਼ਨ ਆ, ਤੁਹਾਡੀ ਕੀ ਪੋਜੀਸ਼ਨ ਆ, ਸਾਰਿਆਂ ਦੇ ਜਿਹੜੇ ਪਹਿਲੂ ਉਹਨਾਂ ਨੇ ਸੁਣ ਕੇ ਫਿਰ ਜੱਜ ਨੇ ਜਿਹੜਾ ਫੈਸਲਾ ਦੇਣਾ। ਜੱਜ ਦਾ ਕੰਮ ਨਹੀਂ ਹੈਗਾ ਕਿ ਮੈਂ ਰਿਸਰਚ ਕਰਾਂ ਲਾਅ ਕੀ ਆ, ਕਿੱਧਰ ਨੂੰ ਹੋਣਾ ਚਾਹੀਦਾ। ਉਹਦੇ ਮੂਹਰੇ ਜੋ ਪ੍ਰੈਜ਼ੈਂਟ ਕੀਤਾ ਗਿਆ ਐਵੀਡੈਂਸ, ਉਹ ਕੇਸ ਅਜੇ ਬਣਨਾ, ਉਹਨੂੰ ਬਣਨ ਨੂੰ ਟਾਈਮ ਲੱਗਣਾ, ਜੇ ਲਾਅ ਸੂਟ ਹੀ ਫਾਈਲ ਹੋਏ ਆ ਸਿਰਫ। ਇਹਨਾਂ ਨੇ ਜਿਹੜਾ ਕਿਊਬਾ, ਹੇਤੀ, ਨਿਕਰਾਗੁਆ, ਵੈਨੇਜ਼ੁਏਲਾ ਤੋਂ ਇਹਨਾਂ ਨੇ ਸਾਲ ਦੇ ਵਿੱਚ 3.5 ਲੱਖ ਤੋਂ ਵੱਧ ਬੰਦਿਆਂ ਨੂੰ ਹੁਮੈਨਿਟੇਰੀਅਨ ਪੈਰੋਲ ਅਥਾਰਟੀ ਦੇ ਉੱਤੇ US 'ਚ ਐਂਟਰ ਕਰਨ ਦੀ ਗੱਲ ਕੀਤੀ। ਉਸ ਦੇ ਉਲਟ ਵੀ ਲਾ ਸੂਟ ਦਰਜ ਕੀਤਾ ਆ। ਉਹ ਕਹਿੰਦੇ ਵੀ ਜਿਹੜੀ ਫੈਡਰਲ ਸਰਕਾਰ ਆ ਆਪਣੀ ਬਾਉਂਡਰੀਜ਼ ਨੂੰ ਓਵਰ ਸਟੈਪ ਕਰ ਰਹੀ ਆ। ਸੋ ਇਹ ਜੋ 11 ਮਈ ਤੋਂ ਬਾਅਦ ਦੇ ਵਿੱਚ ਜੋ ਕੁਛ ਵਾਪਰਿਆ, ਤਕਰੀਬਨ ਹਰ ਇੱਕ ਚੀਜ਼ ਦੇ ਉੱਤੇ ਲਾ ਸੂਟ ਆ, ਐਪ ਦੇ ਉੱਤੇ ਆ, ਹਿਊਮੈਨਿਟੇਰੀਅਨ ਪੈਰੋਲ ਦੇ ਉੱਤੇ ਆ, ਟ੍ਰਾਂਜ਼ਿਟ ਬੈਨ ਦੇ ਉੱਤੇ ਆ। ਸੋ ਐਵਰੀਥਿੰਗ ਇਜ਼ ਇਸ ਟਾਈਮ ਉਹ ਅਦਾਲਤਾਂ ਦੇ ਵਿੱਚ ਆ, ਪਤਾ ਨਹੀਂ ਕਦੋਂ ਕਿਹੜੇ ਵੇਲੇ ਕਿਹੜੀ ਚੀਜ਼ ਜਿਹੜੀ ਆ ਉਹ ਚੇਂਜ ਹੋ ਜਾਣੀ ਆ। ਸੋ ਆਉਣ ਵਾਲੇ ਕੁਛ ਮਹੀਨੇ ਤਾਂ ਅਟਰਨੀ ਟਿਰਕੇਣਾ ਜੀ ਇਹ ਬਹੁਤ ਉੱਤੇ ਥੱਲੇ ਜਿਹੜਾ ਕੰਮ ਆ ਉਹ ਚੱਲਦਾ ਰਹਿਣਾ ਆ। ਸੋ ਵੀ ਨਾਟ ਗੋਨਾ ਨੋ, ਵੀ ਜਿੱਦਾਂ ਤੁਸੀਂ ਕਿਹਾ ਵੀ ਕਲੀਅਰ ਪਿਕਚਰ ਦਾ ਆਪਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਜਲਦੀ ਕਿਤੇ, ਅਜੇ ਕਈ ਮਹੀਨੇ ਜਿਹੜੇ ਉਹ ਲੱਗ ਜਾਣਗੇ ਕੁਛ ਕਲੈਰਿਟੀ ਆਉਣ ਦੇ ਵਿੱਚ ਇਸ ਨੂੰ ਲੈ ਕੇ। ਹੁਣ ਗੱਲ ਕਰੀਏ ਪਿਛਲੇ ਆਦੇ ਨਾ, ਆਪਾਂ ਤਾਂ ਸਹੀ ਯੂਜ਼ਰ ਕਈ ਕਹਿੰਦੇ ਕਿ ਨਹੀਂ ਯਾਰ ਇਹ ਆ ਜਾਂਦੇ ਆ ਡਰਾਉਂਦੇ ਆ ਜਨਤਾ ਨੂੰ, ਇਦਾਂ ਕਰਦੇ ਉਦਾਂ ਕਰਦੇ। ਹੁਣ ਮੈਂ ਕਿਹਾ ਪੈ ਗਏ ਭਾਈ ਕਿ ਨਹੀਂ ਲਾਅ ਵਾਲੇ ਡੋਮੇਨ ਦੇ ਵਿੱਚ। ਹੁਣ ਲਾਅ ਦਾ ਕੌਣ ਸਮਝਾਊਗਾ? ਹੁਣ ਵਕੀਲਾਂ ਦੇ, ਜੱਜਾਂ ਦੇ, ਕੋਰਟ ਕਚਹਿਰੀ ਵਾਲੇ ਜਿਹੜੇ ਮਸਲੇ, ਐਂਡ ਆਫ ਦਾ ਡੇ ਇਹ ਹੈਗਾ ਕਿ ਕਾਲੀ ਸ਼ਾਹੀ ਵਾਲਾ ਅੱਖਰ ਬਾਹਰ ਨਿਕਲ ਕੇ ਕੀ ਆਂਦਾ, ਉਹ ਤੋਂ ਉੱਤੇ ਕੋਈ ਨਹੀਂ ਹੈਗਾ। ਭਾਵੇਂ ਉਹ ਬੰਦਾ ਬਾਰਡਰ ਟੱਪ ਰਿਹਾ, ਭਾਵੇਂ ਉਹ ਵਕੀਲ ਆਪ ਆ। ਹੁਣ ਇਹ ਹੈ ਕਿ ਮੋੜ ਘੋੜੇ ਦੇ ਵਿੱਚ ਬਹੁਤ ਆਣੇ ਆ, ਤੇ ਮਹਾਂਯੁੱਧ ਜਿਹੜਾ ਇਮੀਗ੍ਰੇਸ਼ਨ ਦਾ ਉਹ ਛੱਡਣਾ। ਤੇ ਅੱਗੇ ਕਿਹੜੀ ਸਰਕਾਰ ਜਿੱਤਦੀ ਆ, ਰਿਪਬਲਿਕਨ ਜਿੱਤਦੇ ਆ, ਕੌਣ ਜਿੱਤਦੇ ਆ, ਉਹਦੇ ਹਿਸਾਬ ਨਾਲ ਫੈਸਲਾ ਹੋਣਾ। ਉਹ ਨਹੀਂ ਕਿ ਮੇਰਾ ਦੋਸਤ ਦਾ 2012 ਚ ਫਲਾਣੇ ਵਕੀਲ ਨੇ ਆਹ ਕਹਿ ਕੇ ਕੇਸ ਅਪਰੂਵ ਕਰਾਤਾ ਸੀਗਾ। ਇਹ ਜਿਹੜੇ ਲਾਅ ਆ ਇਹ ਕੌਨਸਟੈਂਟਲੀ ਚੇਂਜ ਹੋਣੇ ਆ, ਫੈਸਲੇ ਜਿਹੜੇ ਕੌਨਸਟੈਂਟਲੀ ਬਦਲਦੇ ਰਹਿਣੇ ਆ। ਤੇ ਇਹਨੂੰ ਹੁਣ ਇਦਾਂ ਹੈਗਾ ਕਿ ਇਹਨੂੰ ਜੇ ਤਾਂ ਡਰ ਲੱਗਦਾ ਭਾਈ ਸਾਡਾ ਪ੍ਰੋਗਰਾਮ ਸੁਣ ਕੇ ਨਾ ਸੁਣੋ, ਤੇ ਜੇ ਤੁਹਾਨੂੰ ਲੱਗਦਾ ਕਿ ਇਹ ਇਨਫੋਰਮੇਸ਼ਨਲ ਆ, ਇਹਦੇ ਵਿੱਚੋਂ ਲਾਅ ਦੀ ਤੁਹਾਨੂੰ ਸਮਝ ਆ, ਤੇ ਫਿਰ ਉਹ ਸਮਝ ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ, ਤਾਂ ਕਿ ਉਹ ਜਿਹੜਾ ਆਪਣਾ ਅੱਗੋਂ ਇਨਫੋਰਮ ਡਿਸੀਜਨ ਜਿਹੜਾ ਉਹ ਲੈ ਸਕਣ। ਜੀ
ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਕੋਰਸ ਦੇ ਵਿੱਚ ਅਟਾਰਨੀ ਟਿਰਕੈਨਾ ਜੀ ਕਿੱਦਾਂ ਚੱਲ ਰਿਹਾ? ਜਿੱਦਾਂ ਤੁਸੀਂ ਦੱਸ ਹੀ ਰਹੇ ਸੀ ਪਹਿਲਾਂ ਵੀ ਬਹੁਤ ਬਿਜ਼ੀ ਚੱਲ ਰਿਹਾ ਆ। ਕੀ ਆ ਲੇਟੈਸਟ ਜਿਹੜੇ ਅਸਾਈਲਮ ਤੇ ਇਮੀਗ੍ਰੇਸ਼ਨ ਕੋਰਸ ਨੂੰ ਲੈ ਲੇਟੈਸਟ ਕੇ? ਭਾਜੀ ਸੈਨ ਫਰਾਂਸਿਸਕੋ ਅਸਾਈਲਮ ਕੋਰਟ ਨੇ ਹੁਣ ਨਵੀਂ ਫੜ ਲਈ ਆ, ਉਹ 'ਚ ਵੀ ਸਰਕਾਰੀ ਵਕੀਲ ਆ ਗਏ ਆ, ਤੇ 2-4 ਕੇਸ ਜਿਹੜੇ ਸਾਡੇ ਹੈਗੇ ਪੀਡੀ ਜਿਹੜੀ ਜਿੱਦਾਂ ਲੈਵਲ ਦਿੰਦੇ ਸੀ ਨਾ, ਹਾਂ ਹਾਂ। ਇੱਥੇ ਵੀ ਹੁਣ ਉਹੀ 1-2 ਜਿੱਦਾਂ ਲੇਜ਼ੀ ਵਕੀਲ ਹੈਗੇ ਆ, ਨਹੀਂ ਤਿਆਰੀ ਕਰਕੇ ਆਉਂਦੇ ਆ, ਤੇ ਖੜੇ ਪੈਰ ਆ ਕੇ ਇੱਕ ਪੀਡੀ ਪੀਡੀ ਪੀਡੀ, ਤੇ ਹੁਣ ਪੀਡੀ ਵਾਲਾ ਕੰਮ ਜਿਹੜਾ ਸੈਨ ਫਰਾਂਸਿਸਕੋ ਵੀ ਛੋਟੇ ਲੈਵਲ ਤੇ ਸ਼ੁਰੂ ਹੋਇਆ। ਐਲਏ ਦਾ ਤੇ ਚਲੋ ਕਿਸਮਤ ਹੀ ਸਮਝੀਏ, ਜਿੱਦਣ ਉਹ ਵੈਨ ਨਾਈਸ ਵਾਲੇ ਸੈਂਟੈਨ ਵਾਲੇ ਕਹਿਣ ਕਿ ਕੇਸ ਪੂਰਾ ਸੁਣਨਾ ਵਾ ਹਨਾ, ਤੇ ਤਿਆਰੀ ਪੂਰੀ ਕਰਕੇ ਜਾਂਦੇ ਬਿਲਕੁਲ ਖੜੇ ਪੈਰ। ਜਿਹੜਾ ਜਦੋਂ ਬੰਦਾ ਬਹਿੰਦਾ ਸਹੁੰ ਸੂੰ ਚੱਕ ਕੇ ਹੁੰਦਾ, ਤੇ ਨਾਲ ਹੀ ਸਰਕਾਰੀ ਵਕੀਲ ਬੋਲ ਪੈਂਦੀ ਕਿ ਨਹੀਂ ਮੈਂ ਤਾਂ ਪੀਡੀ ਕਰਨੀ ਹੈ ਨਾ। ਹੂੰ। ਤੇ ਪੀਡੀ ਚੋਂ ਜਿਹੜੇ ਉਹ ਵਾਲੇ ਲੋਕੀ ਆ ਜਿਹੜੇ ਥੱਲੋਂ ਅਸਾਈਲਮ ਆਫਿਸ ਤੋਂ ਰੈਫਰ ਹੋ ਕੇ ਉੱਤੇ ਆਏ ਆ, ਉਹਨਾਂ ਦੇ ਕੋਲ ਲੀਗਲ ਆਰਗੂਮੈਂਟ ਹੈਗੀ ਕਿ ਮੈਂ ਥੱਲੋਂ ਦੀ ਰਾਉਂਡ ਲਾ ਕੇ ਪਹਿਲਾਂ ਹੀ ਆਇਆ, ਉਹਨੂੰ ਪੀਡੀ ਨਹੀਂ ਉਹ ਧੱਕੇ ਨਾ ਕਰ ਸਕਦੇ। ਬਾਕੀ ਜਿਹੜੇ ਕੇਸ ਆ ਸਿੱਧੇ ਡਾਇਰੈਕਟ ਜਿਹੜੇ ਕੇਸ ਆ, ਤੇ ਘਰ ਵਾਲੀ ਜਾਂ ਜਵਾਕ ਜਿਹਨਾਂ ਦੇ ਮਗਰ ਨਹੀਂ ਹੈਗੇ, ਉਹਨਾਂ ਨੂੰ ਉਹ ਪੀਡੀ ਦੇ ਰਹੇ ਆ। ਤੇ ਸਿਰਫ ਜੇ ਆਹ ਆਰਗੂਮੈਂਟ ਕਿ ਮੇਰੇ ਮਾਪੇ ਓਲਡ ਆ ਜਾਂ ਬਜ਼ੁਰਗ ਜਾਂ ਉਹਨਾਂ ਨੂੰ ਪ੍ਰੋਬਲਮ ਆ, ਉਹਦੇ ਬੇਸ ਤੇ ਤੁਸੀਂ ਪੀਡੀ ਨਹੀਂ ਰੋਕ ਸਕਦੇ, ਕਿਉਂਕਿ ਜੱਜ ਕਹਿੰਦਾ ਅੱਗੋਂ ਦੀ ਕਿ ਤੁਹਾਨੂੰ ਜੇ ਅਸਾਈਲਮ ਗ੍ਰਾਂਟ ਵੀ ਹੋ ਜਾਵੇ, ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਲੈਣਾ, ਫਿਰ 5 ਸਾਲ ਬਾਅਦ ਤੁਸੀਂ ਸਿਟੀਜ਼ਨ ਬਣਨਾ, ਫਿਰ ਅਗਲੇ 2-3 ਸਾਲ ਤੁਹਾਨੂੰ ਘਰਦਿਆਂ ਨੂੰ ਬੁਲਾਉਣ ਨੂੰ ਲੱਗਣੇ ਆ। ਇਹ 8-9 ਸਾਲ ਦਾ ਜਿਹੜਾ ਵਕਫਾ ਹੈਗਾ, ਇਹਦੇ ਬੇਸ ਤੇ ਮੈਂ ਅੱਜ ਪੀਡੀ ਨਹੀਂ ਰੋਕ ਸਕਦਾ, ਤੁਸੀਂ ਅਸਾਈਲਮ ਆਫਿਸ ਜਾਓ। ਸੋ ਸੈਨ ਫਰਾਂਸਿਸਕੋ ਦੇ ਵਿੱਚ ਵੀ ਹੁਣ ਜਿਹੜਾ ਪੀਡੀ ਵਾਲਾ ਜਿਹੜਾ ਥੋੜਾ ਜਿਹਾ ਕੰਮ ਸ਼ੁਰੂ ਹੋਇਆ ਵਾ, ਤੇ ਨਿਊਯਾਰਕ ਵਾਲੇ ਜਿਹੜੇ ਕੇਸ ਆ ਉਹ ਸਟੈਗਨੈਂਟ ਆ, ਉੱਥੇ ਇੰਨੀਆਂ ਪੇਸ਼ੀਆਂ ਨਹੀਂ ਪੈ ਰਹੀਆਂ ਤੇ ਠੀਕ ਹੈ। ਤਰੀਕਾਂ ਨਹੀਂ ਪੈ ਰਹੀਆਂ। ਹੂੰ। ਐਕਟਿਵ ਕੋਡ ਜਿਹੜਾ ਅੱਜ ਦੀ ਡੇਟ 'ਚ ਸੈਨ ਫਰਾਂਸਿਸਕੋ ਆ, ਤੇ ਸੈਕਰਾਮੈਂਟੋ ਵੀ ਥੋੜਾ ਬਹੁਤਾ ਚੱਲ ਪਿਆ ਵਾ, ਪਰ ਛੋਟਾ ਕੋਰਟ ਆ। ਤੇ ਕੌਂਕੜ ਦਾ ਕੋਡ ਜਿਹੜਾ ਕਹਿੰਦੇ ਆ ਅਕਤੂਬਰ ਦੀ ਡੇਟ ਦੱਸਦੇ ਆ ਕਿ ਤਦ ਤੱਕ ਖੁੱਲੂਗਾ, ਤੇ ਉਧਰ ਵਰਕਲੋਡ ਜਿਹੜਾ ਟ੍ਰਾਂਸਫਰ ਹੋਊਗਾ ਸੈਕਰਾਮੈਂਟੋ ਵਾਲਾ, ਤੇ ਉਹਦੇ ਨਾਲ ਫਿਰ ਦੇਖਦੇ ਆ ਕਿ ਕੀ ਤੇਜ਼ੀ ਆਉਂਦੀ ਹੈ। ਜੀ ਜੀ। ਸੋ ਪਰ ਇਹ ਇੱਕ ਜ਼ਰੂਰ ਫਿਕਰਮੰਦੀ ਵਾਲੀ ਜਿਹੜੀ ਗੱਲ ਰਹਿੰਦੀ ਆ